ਸਿੰਨੀ ਪਿੰਨੀ ਪੰਜਾਬ ਦੀ ਧਰਤੀ ਤੇ ਦੇਸਾਂ ਵਿਦੇਸਾਂ 'ਚ ਵਸਦੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰਿਆ ਸਲਾਮ। ਮੈਂ ਤੁਹਾਡਾ ਵੀਰ ਸਾਕਬ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕੈਂਟ ਦੇ ਇੱਕ ਪਿੰਡ ਪੜਾਣਾ, ਜੋ ਪਾਕਿਸਤਾਨ ਤੇ ਇੰਡੀਆ ਦੀ ਸਰਹੱਦ ਦੇ ਬਿਲਕੁਲ ਉੱਤੇ ਹੈ ਔਰ ਪਾਕਿਸਤਾਨ ਦਾ ਆਖਰੀ ਪਿੰਡ ਹੈ। ਅਸੀਂ ਅੱਜ ਪਹੁੰਚੇ ਹਾਂ ਪਿੰਡ ਪੜਾਣਾ ਸਰਦਾਰ ਜਵਾਲਾ ਸਿੰਘ ਦੀ ਹਵੇਲੀ। ਸਰਦਾਰ ਜਵਾਲਾ ਸਿੰਘ ਸਿੱਖ ਫੌਜ ਦਾ ਕਮਾਂਡਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹਮ ਜ਼ੁਲਫ ਮਹਾਰਾਣੀ ਜਿੰਦ ਕੌਰ ਦੀ ਵੱਡੀ ਭੈਣ ਸਰਦਾਰ ਜਵਾਲਾ ਸਿੰਘ ਦੇ ਘਰ ਸੀ। ਇਹ ਹਵੇਲੀ ਸਿੱਖ ਸਰਦਾਰਾਂ ਦੀ ਹੈ, ਜਿਸ ਵਿੱਚ ਖਾਸ ਕਰ ਸਾਨੂੰ ਸਰਦਾਰ ਜਵਾਲਾ ਸਿੰਘ ਸੰਧੂ ਦਾ ਜ਼ਿਕਰ ਮਿਲਦਾ ਹੈ, ਜੋ ਜੱਟਾਂ ਦੀ ਸੰਧੂ ਗੋਤ ਦੇ ਸਰਦਾਰ ਸਨ। ਸਰਦਾਰ ਜਵਾਲਾ ਸਿੰਘ ਸੰਧੂ ਦਾ ਪਰਿਵਾਰ ਪੰਜਾਬ ਦੇ ਸਭ ਤੋਂ ਪੁਰਾਣੇ ਸਰਦਾਰਾਂ ਵਿੱਚੋਂ ਇੱਕ ਸੀ। ਰਾਣੀ ਜਿੰਦ ਕੌਰ ਪੰਜਾਬ ਦੀ ਮਹਾਰਾਣੀ ਦੀ ਸਭ ਤੋਂ ਵੱਡੀ ਭੈਣ ਦਾ ਵਿਆਹ ਸਰਦਾਰ ਜਵਾਲਾ ਸਿੰਘ ਸੰਧੂ ਨਾਲ ਹੋਇਆ ਸੀ। ਸਰਦਾਰ ਜਵਾਲਾ ਸਿੰਘ ਸੰਧੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਕਮਾਂਡਰ ਵੀ ਸਨ। ਸਰਦਾਰ ਜਵਾਲਾ ਸਿੰਘ ਸੰਧੂ ਦਾ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਲੈ ਕੇ 18ਵੀਂ 19ਵੀਂ 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 1947 ਦੀ ਵੰਡ ਤੱਕ ਪੜਾਣਾ ਪਿੰਡ ਦੇ ਤਾਕਤਵਰ ਸਰਦਾਰ ਸਨ। ਹਵੇਲੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਦੇ ਬਿਲਕੁਲ ਨੇੜੇ ਹੈ। ਇਹ ਹਵੇਲੀ ਤਕਰੀਬਨ 300 ਸਾਲ ਪੁਰਾਣੀ ਹੈ। ਇਹ ਹਵੇਲੀ 1 ਏਕੜ ਅਤੇ 8 ਕਨਾਲਾਂ ਵਿੱਚ ਬਣੀ ਹੋਈ ਸੀ। ਇਸ ਦੀਆਂ 3 ਮੰਜ਼ਲਾਂ ਅਤੇ 1 ਬੇਸਮੈਂਟ ਸੀ। ਇਸ ਦੇ ਵਿੱਚ 100 ਦੇ ਕਰੀਬ ਕਮਰੇ ਸਨ ਅਤੇ ਰਾਇਲ ਰਸੋਈ, ਸ਼ਾਹੀ ਰਸੋਈ ਵੱਖਰੀ ਸੀ। ਇਹ ਜੀ ਜਨਾਬ, ਇਹਦਾ ਹਵੇਲੀ ਦੇ ਅੰਦਰ 100 ਕਮਰੇ ਤੋਂ ਇਲਾਵਾ ਇੱਕ ਤਹਿਖਾਨਾ ਵੀ ਮੌਜੂਦ ਹੈ, ਜਿਹੜਾ ਕਿ ਗਰਮੀਆਂ ਦੇ ਅੰਦਰ, ਕਿਉਂਕਿ ਉਸ ਦੌਰ ਦੇ ਅੰਦਰ 에ਅਰ ਕੰਡੀਸ਼ਨ ਸਿਸਟਮ ਤੇ ਹੈ ਨਹੀਂ ਸੀ, ਅੱਜ ਤੋਂ 300 ਸਾਲ ਪਹਿਲਾਂ। ਉਦੋਂ ਫਿਰ तमाम ਇੱਥੋਂ ਦੇ ਰਹਾਇਸ਼ੀ ਜਿੰਨੇ ਵੀ ਸਰਦਾਰ ਸਨ ਉਹ ਫਿਰ ਥੱਲੇ 6 ਮਹੀਨੇ ਵਾਸਤੇ ਸ਼ਿਫਟ ਹੋ ਜਾਂਦੇ ਸਨ। ਕਿਉਂਕਿ ਥੱਲੇ ਜਦੋਂ ਗਰਮੀਆਂ ਦੇ 6 ਮਹੀਨੇ ਉਦੋਂ ਠੰਡਕ ਹੁੰਦੀ ਸੀ ਔਰ ਸਰਦੀਆਂ ਦੇ ਜਿਹੜੇ 6 ਮਹੀਨੇ ਸੀ ਥੱਲੇ ਗਰਮਾਇਸ਼ ਹੁੰਦੀ ਸੀ। ਇਹਦੀ ਵਜ੍ਹਾ ਤੋਂ ਫਿਰ ਉਹਨਾਂ ਨੇ ਇੱਕ ਬੇਸਮੈਂਟ ਤਹਿਖਾਨਾ ਵੀ ਤਮੀਰ ਕੀਤਾ, ਜੋ 6 ਮਹੀਨੇ ਜਿਹੜੇ ਗਰਮੀਆਂ ਦੇ ਉਹ ਥੱਲੇ ਗੁਜ਼ਾਰਦੇ ਸਨ ਤਾਂ ਕਿ ਉੱਤੇ ਜਿਹੜੀ ਹੀਟ ਹੈ ਉਹਨਾਂ ਨੂੰ ਮਹਿਸੂਸ ਨਾ ਹੋਵੇ। ਹਾਂਜੀ, ਇਸ ਹਵੇਲੀ ਨੂੰ ਬਣਾਉਣ ਲਈ ਨਾਨਕ ਸ਼ਾਹੀ ਪਤਲੀ ਇੱਟ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਇੱਟ ਉਸ ਸਮੇਂ ਬੁੱਧੂ ਘੁਮਿਆਰ, ਜਿਸ ਨੂੰ ਬੁਦਾਵਾ ਵੀ ਕਿਹਾ ਜਾਂਦਾ ਸੀ, ਉਸ ਕੋਲੋਂ 1 ਲੱਖ ਗਧੇ ਤੇ ਆਉਂਦੀ ਸੀ। ਇਹ ਜੀ ਹਵੇਲੀ ਜਵਾਲਾ ਸਿੰਘ ਦਾ ਫਸਟ ਫਲੋਰ ਹੈ। ਇਹ ਤਕਰੀਬਨ ਅੱਜ ਤੋਂ 300 ਸਾਲ ਪਹਿਲੇ ਸਰਦਾਰ ਜਵਾਲਾ ਸਿੰਘ ਸੰਧੂ ਨੇ ਬਣਾਈ ਸੀ। ਇਹਦੇ ਅੰਦਰ ਟੋਟਲੀ ਜਿਹੜੀ ਹੈ ਛੋਟੀ ਨਾਨਕਸ਼ਾਹੀ ਇੱਟ ਇਸਤੇਮਾਲ ਹੋਈ ਹੈ। ਇਹ ਬੁੱਧੂ ਦਾ ਆਵਾ ਸ਼ਾਲੀਮਾਰ ਬਾਗ ਹੈ, ਉਹਦੇ ਅੰਦਰੋਂ ਇਹ ਮਸ਼ਹੂਰ ਇੱਟ ਜਿਹੜੀ ਹੈ ਲਗਾਈ ਗਈ ਹੈ। ਅੱਛਾ, ਉਸ ਦੌਰ ਦੇ ਅੰਦਰ ਲੇਟ 17th ਸੈਂਚੁਰੀ ਦੇ ਅੰਦਰ ਜਿਹੜੀ ਹੈ ਗਧਿਆਂ ਦੇ ਉੱਤੇ ਇਹਦੀ ਟਰਾਂਸਪੋਰਟ ਹੋਈ ਹੈ। ਜਿਵੇਂ ਇਸ ਨੂੰ ਬਣਾਉਣ ਲਈ ਮੱਟ ਸੀਮਟ, ਜਿਸ ਵਿੱਚ ਸ਼ੀਸ਼ੇ ਦਾ ਚੂਰਾ, ਚੂਨਾ, ਦਾਲਾਂ ਅਤੇ ਮੰਜੇ ਬਣਾਉਣ ਵਾਲੇ ਵਾਣ ਦੇ ਮਿਕਸਚਰ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ 1 ਫੁੱਟ ਵੀ ਸਰੀਏ ਦੀ ਵਰਤੋਂ ਨਹੀਂ ਕੀਤੀ ਗਈ, ਸਾਰੀ ਡਾਟ ਲਗਾ ਕੇ ਤਿਆਰ ਕੀਤੀ ਗਈ ਸੀ। ਇਸ ਵਿੱਚ ਜੋ ਸੰਗੇ ਮਰਮਰ ਲੱਗਿਆ ਹੋਇਆ ਹੈ, ਉਸ ਦੀ ਪੂਰੇ ਏਸ਼ੀਆ ਵਿੱਚ 3 ਥਾਵਾਂ ਤੇ ਹੀ ਵਰਤੋਂ ਕੀਤੀ ਗਈ ਹੈ। ਇੱਕ ਆਗਰਾ ਮਹਿਲ ਹਿੰਦੁਸਤਾਨ, ਦੂਜਾ ਹਵੇਲੀ ਜਵਾਲਾ ਸਿੰਘ ਸੰਧੂ ਪੜਾਣਾ ਅਤੇ ਤੀਜਾ ਬਾਦਸ਼ਾਹੀ ਮਸਜਿਦ ਸ਼ਾਹੀ ਕਿਲਾ ਵਿੱਚ ਕੀਤੀ ਗਈ। ਇਸ ਹਵੇਲੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਹਿੰਦ ਪਾਕ 1965 ਦੀ ਜੰਗ ਦੇ ਵੇਲੇ ਹੋਇਆ। 1947 ਦੀ ਵੰਡ ਵੇਲੇ ਸਰਦਾਰ ਜਵਾਲਾ ਸਿੰਘ ਸੰਧੂ ਜੀ ਦੀਆਂ ਪੀੜ੍ਹੀਆਂ ਹਿੰਦੁਸਤਾਨ ਆ ਗਈਆਂ, ਜੋ ਅੱਜ ਕੱਲ੍ਹ ਚੰਡੀਗੜ੍ਹ, ਅਬੋਹਰ, ਮਮਦੋਟ, ਫਤਿਹਗੜ੍ਹ ਸਾਹਿਬ ਵਿੱਚ ਬੈਠੇ ਹਨ। ਅੱਜ ਵੀ ਇੱਧਰ ਪੜਾਣੀਏ ਹੀ ਵੱਜਦੇ ਨੇ। ਕੁਝ ਪਰਿਵਾਰ ਅੱਜ ਵੀ ਪੜਾਣੇ ਵਿੱਚ ਬੈਠੇ ਨੇ।
ਜਿਹੜੇ ਤੁਹਾਡੇ ਬਜ਼ੁਰਗ ਮੁਸਲਮਾਨ ਹੋਏ ਸੀ ਜੀ ਤੇ ਉਹਨਾਂ ਦਾ ਸਿੱਖੀ ਦੇ ਵਿੱਚ ਕੀ ਨਾਮ ਸੀ, ਤੇ ਬਾਅਦ ਚੋਂ ਜਦੋਂ ਮੁਸਲਮਾਨ ਹੋਏ ਉਹਨਾਂ ਨੇ ਫਿਰ ਆਪਣਾ ਨਾਮ ਬਦਲ ਕੇ ਕੀ ਰੱਖਿਆ? ਉਹਨਾਂ ਦਾ ਸਿੱਖੀ ਦੇ ਅੰਦਰ ਨਾਂ ਸੀ ਸਰਦਾਰ ਹਰਚਰਨ ਸਿੰਘ ਸੰਧੂ, ਅੱਛਾ। ਔਰ ਮੁਸਲਮਾਨ ਹੋ ਕੇ ਉਹਨਾਂ ਦਾ ਨਾਂ ਸਰਦਾਰ ਨਸਰੁੱਲਾ ਸੰਧੂ ਹੋ ਗਿਆ। ਤੇ ਉਹਨਾਂ ਦੀ ਜਿਹੜੀ ਬਾਕੀ ਫੈਮਿਲੀ ਸੀ ਉਹ ਸਿੱਖ ਹੀ ਰਹੀ ਆ, ਉਹ ਵੀ ਮੁਸਲਮਾਨ ਹੋਈ? ਨਹੀਂ, ਉਹ ਸਿਰਫ ਅਕੇਲੇ ਮੁਸਲਮਾਨ ਹੋਏ ਸਨ, ਬਾਕੀ ਸਾਰੀ ਫੈਮਿਲੀ ਉਹਨਾਂ ਦੀ ਇੰਡੀਆ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਮੌਜੂਦ। ਅੱਛਾ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਓ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।